ਨਸਲਵਾਦ ਦੇ ਖਿਲਾਫ ਗਾਂਧੀ ਨੇ ਸਾਊਥ ਅਫਰੀਕਾ 'ਚ ਸਟਰਗਲ ਕੀਤੀ। ਜਦੋਂ ਅਸੀਂ ਥੋੜ੍ਹਾ ਜਿਹਾ ਆਪਣੇ ਲੈਵਲ ਦੇ ਉੱਤੇ ਉਸ ਨੂੰ ਘੋਖਿਆ, ਹੁਣ ਤਾਂ ਇਹ ਸਾਹਮਣੇ ਹੈ ਕਿ ਭਾਈ ਗਾਂਧੀ ਤਾਂ ਮੰਨਦਾ ਸੀ ਨਸਲ, ਉਹ ਤਾਂ ਜ਼ਾਤ ਪਾਤ ਨੂੰ ਮੰਨਦਾ ਸੀ। ਗਾਂਧੀ ਦੇ ਜਿੰਨੇ ਵਰਕਸ ਨੇ, ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ, ਜਿਹੜੀ ਭਾਰਤ ਦੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਛਾਪੇ ਹੋਏ ਨੇ, ਉਹਨੇ ਤੁਸੀਂ ਇੱਕ ਵੀ ਲਾਈਨ ਐਸੀ ਨਹੀਂ ਕੱਢ ਸਕਦੇ ਜਿਹਦੇ 'ਚ ਕਿ ਉਹਨੇ ਕਿਹਾ ਹੋਏ ਕਿ ਕਾਸਟ ਸਿਸਟਮ ਗਲਤ ਹੈ, ਨਹੀਂ ਹੋਣਾ ਚਾਹੀਦਾ। ਡਾਕਟਰ BR ਅੰਬੇਦਕਰ, ਜਿਨ੍ਹਾਂ ਨੂੰ ਬਾਬਾ ਸਾਹਿਬ ਕਰਕੇ ਰਿਸਪੈਕਟ 'ਚ ਕਿਹਾ ਜਾਂਦਾ, ਉਹ ਬਿਲਕੁਲ ਠੀਕ ਸੀ। ਉਹਨਾਂ ਨੇ ਜਿਵੇਂ ਗਾਂਧੀ ਨੂੰ ਹਿਪੋਕਰਾਈਟ, ਪਖੰਡੀ ਔਰ ਸਿਰੇ ਦਾ ਕਾਸਟਿਸਟ ਕਿਹਾ, ਔਰ ਇਹ ਬਿਲਕੁਲ ਠੀਕ ਹੈ। ਗਾਂਧੀ ਦੀ ਸਾਰੀ ਜਿਹੜੀ ਆਈਡੀਓਲੋਜੀ ਸੀ ਕਿ ਜੀ ਸ਼ੂਦਰਾਂ ਦੇ ਨਾਲ ਚੰਗਾ ਸਲੂਕ ਕੀਤਾ ਜਾਏ, ਜੋ ਮੰਨੂ ਨੇ ਕਿਹਾ ਉਹਨਾਂ ਨੂੰ ਤੁਸੀਂ ਜਿਹੜਾ ਚੰਗਾ, ਇਹ ਨਹੀਂ ਕਿ ਭਾਈ ਸ਼ੂਦਰ ਜਿਹੜਾ ਉਹ ਪੜ੍ਹਨ ਲੱਗ ਜਾਏ, ਉਹ ਬ੍ਰਾਹਮਣ ਬਣ ਜਾਏ ਔਰ ਉਹ ਜ਼ਾਤ ਪਾਤ, ਨਾ ਨਾ ਨਾ, ਇਹ ਤਾਂ ਉਸ ਨੂੰ ਤਾਂ ਗਾਂਧੀ ਕਹਿੰਦਾ ਸੀ ਕਿ ਸਾਡੀ ਸੱਭਿਆਚਾਰ ਹੀ ਤਾਂ ਬਚਿਆ ਹੋਇਆ ਕਿਉਂਕਿ ਅਸੀਂ ਇਹ ਜ਼ਾਤ ਪਾਤ ਦਾ ਜਿਹੜਾ ਫਰੇਮ ਹੈ ਇਹਨੇ ਸਾਨੂੰ ਕੋਲੈਪਸ ਨਹੀਂ ਹੋਣ ਦਿੱਤਾ। ਤੁਸੀਂ ਸਾਨੂੰ ਇੰਡੀਅਨਸ ਨੂੰ, ਜ਼ਾਹਰ ਹੈ ਜਦੋਂ ਇੰਡੀਅਨਸ ਕਹਿੰਦਾ ਸੀ ਜ਼ਿਆਦਾ ਗੁਜਰਾਤੀ ਸਿੰਧੀ ਨੇ, ਤੁਸੀਂ ਸਾਡੇ ਤੇ ਉਹ ਲਾ ਥੋਪੇ ਹੋਏ ਨੇ ਜਿਹੜੇ ਕਾਲਿਆਂ ਦੇ ਉੱਤੇ ਨੇ। ਕਾਲੇ ਤਾਂ ਜਿਹੜੇ ਨੇ ਉਹ, ਉਹਨਾਂ ਦੇ ਲਈ ਉਹਨੇ ਲਫ਼ਜ਼ ਵੀ ਜਿਹੜਾ ਹੈ ਉਹ ਤਾਂ ਜਾਲ ਨੇ, ਉਹਨੇ ਕਿਹਾ ਅਨਸਿਵਲਾਈਜ਼ਡ ਨੇ। ਅਸੀਂ ਸਿਵਲਾਈਜ਼ਡ ਲੋਕ ਹੈ, ਤੁਸੀਂ ਸਾਨੂੰ ਭਾਵੇਂ ਗੋਰੇ ਨਹੀਂ ਵੀ ਦੇ ਵਾਲੇ ਕਾਨੂੰਨ ਨਾ ਵੀ ਦਿਓ, ਸਾਡੀ ਸੈਪਰੇਟ ਕੈਟਾਗਰੀ ਬਣਾਈ ਜਾਏ ਇੰਡੀਅਨਸ ਦੀ, ਔਰ ਸਾਨੂੰ ਕਾਲਿਆਂ ਵਾਲੇ ਕਾਨੂੰਨ ਸਾਡੇ ਤੇ ਲਾਗੂ ਨਾ ਕੀਤੇ ਜਾਣ। ਇਹ ਸਾਰੀ ਸਟਰਗਲ ਸਿਰੇ ਦਾ ਫਰੋਡੀਆ ਗਾਂਧੀ, ਜਿਹੜਾ ਨਸਲਵਾਦ ਵਰਸਟ ਫਾਰਮ ਹੈ ਦੀ, ਜੇ ਨਸਲਵਾਦ ਦੀ ਦੇਖਣੀ ਹੋਈ ਤਾਂ ਉਹ ਕਾਸਟ ਸਿਸਟਮ ਹੈ। ਕਾਸਟ ਸਿਸਟਮ ਯਕੀਨ ਰੱਖਦਾ ਹੈ, ਸਾਊਥ ਅਫਰੀਕਾ 'ਚ ਰਹਿੰਦੇ ਆ, ਉਹ ਨਸਲਵਾਦ ਯਕੀਨ ਰੱਖਦਾ ਹੈ। ਸੰਘਰਸ਼ ਨੂੰ ਬੜਾ ਵਡਿਆਇਆ ਜਾਂਦਾ ਹੈ। ਇਸ ਦੀ ਹਕੀਕਤ ਬਾਰੇ ਗੱਲ ਕਰਾਂਗੇ, ਪਰ ਨਾਲ ਹੀ ਜਿਹੜੀ ਇੱਕ ਖਬਰ ਅੱਜ ਦੁਨੀਆ ਭਰ ਦੇ ਮੀਡੀਆ ਵਿੱਚ ਲੱਗੀ ਹੋਈ ਹੈ, ਉਹ ਮਹਾਤਮਾ ਗਾਂਧੀ ਦੀ ਪੜਪੋਤੀ ਆਸ਼ੀਸ਼ ਲਤਾ ਸੰਬੰਧੀ ਹੈ। ਸਾਊਥ ਅਫਰੀਕਾ ਦੀ ਇੱਕ ਅਦਾਲਤ ਨੇ ਆਸ਼ੀਸ਼ ਲਤਾ ਨੂੰ 3 ਕਰੋੜ ਰੁਪਏ ਤੋਂ ਜ਼ਿਆਦਾ ਦੇ ਫਰਾਡ ਵਿੱਚ 7 ਸਾਲ ਲਈ ਜੇਲ੍ਹ ਭੇਜਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬਹੁਤ ਵਾਰ ਖਬਰਾਂ ਦਾ ਫੋਕਸ ਜਾਂ ਯੂਰਪ ਹੁੰਦਾ ਹੈ, ਜਾਂ ਮਿਡਲ ਈਸਟ ਹੈ, ਜਾਂ ਹੁਣ ਸਾਊਥ ਏਸ਼ੀਆ, ਚਾਈਨਾ ਦੇ ਹਵਾਲੇ ਨਾਲ ਖਬਰਾਂ ਹੁੰਦੀਆਂ ਨੇ। ਜੋਹਨਸਬਰਗ, ਸਾਊਥ ਅਫਰੀਕਾ ਦੀ ਜਿਹੜੀ ਕੈਪੀਟਲ, ਉਸ ਦੇ ਹਵਾਲੇ ਨਾਲ ਤਾਂ ਕਦੇ ਦੁਨੀਆ 'ਚ ਕੋਈ ਖਬਰ ਜਿਹੜੀ ਹੈ ਉਹ ਸ਼ਿੰਗਾਰ ਨਹੀਂ ਬਣਦੀ ਮੀਡੀਆ ਦਾ। ਲੋਕਲ 'ਚ ਤਾਂ ਹੋਏਗਾ ਮੁਲਕਾਂ ਦੇ ਵਿੱਚ, ਲੇਕਿਨ ਅੱਜ 2 ਖਬਰਾਂ ਜਿਹੜੀਆਂ ਕਿ ਜੋਹਨਸਬਰਗ, ਸਾਊਥ ਅਫਰੀਕਾ, ਕਿਉਂਕਿ ਅਦਰਵਾਈਜ਼ ਤਾਂ ਕੋਈ ਸਿੱਖਾਂ ਦੀ ਬਹੁਤੀ ਸਾਂਝ ਵੀ ਨਹੀਂ ਰਹੀ ਸਾਊਥ ਅਫਰੀਕਾ ਵੱਲ, ਪਤਾ ਨਹੀਂ ਕਿਉਂ ਨਹੀਂ ਗਏ ਸਿੱਖ, ਔਰ ਉਹਦੇ 'ਚ ਜ਼ਿਆਦਾ ਗੁਜਰਾਤੀ ਔਰ ਸਿੰਧੀ ਔਰ ਗਾਂਧੀ ਨਾਲ ਜੁੜਿਆ ਹੋਇਆ ਸਾਊਥ ਅਫਰੀਕਾ ਦਾ ਜ਼ਿਆਦਾ ਵਰਤਾਰਾ ਇਹ ਬਿਆਨਿਆ ਜਾਂਦਾ ਹੈ ਕਿ ਜੀ ਕਿਵੇਂ ਗਾਂਧੀ ਉੱਥੇ ਗਿਆ ਔਰ ਉਹਨੇ ਦੇਖਿਆ ਉਹ ਇੱਕ ਡੱਬੇ ਦੇ ਵਿੱਚ ਫਸਟ ਕਲਾਸ ਸਫ਼ਰ ਕਰ ਰਿਹਾ ਸੀ ਔਰ ਅੰਗਰੇਜ਼ ਆਇਆ ਔਰ ਉਹਨੂੰ ਥਰੋ ਆਊਟ ਕਰਤਾ। ਉਹਨੂੰ ਕਿਹਾ ਜੀ ਤੂੰ ਸਫ਼ਰ ਨਹੀਂ ਕਰ ਸਕਦਾ ਥਰਡ ਕਲਾਸ, ਤੁਸੀਂ ਥਰਡ ਕਲਾਸ ਸਫ਼ਰ ਕਰੋ, ਫਸਟ ਕਲਾਸ ਨਹੀਂ ਕਰ ਸਕਦੇ। ਉਹਨੇ ਰਾਤ ਕੱਟੀ ਉੱਥੇ ਹੀ। ਉਹਨੇ ਫੈਸਲਾ ਕਰ ਲਿਆ ਕਿ ਜੀ ਮੈਂ ਹੁਣ ਇੱਕ ਲੜਨਾ ਹੈ ਨਸਲਵਾਦ ਦੇ ਖਿਲਾਫ ਔਰ ਇਸ ਦੇ ਖਿਲਾਫ। ਔਰ ਫਿਰ ਗਾਂਧੀ ਦਾ ਕਿੰਨੇ ਸਾਲ, ਪਤਾ ਨਹੀਂ 17-18 ਸਾਲ ਦੀ ਸਟਰਗਲ ਦੀ ਕਹਾਣੀ, ਫਿਰ ਉਹ ਸਾਰੇ ਨਾਲ ਲੈਸ ਹੋ ਕੇ ਫਿਰ ਉਹ ਭਾਰਤ ਦੇ ਵਿੱਚ ਉਤਰਿਆ ਆ ਕੇ 1917-18 ਦੇ ਪੀਰੀਅਡ, ਤੇ ਉੱਥੇ ਮਹਾਤਮਾ ਬਣ ਗਿਆ। ਉਹ ਅੰਗਰੇਜ਼ੀ ਸੂਟ ਲਾ ਕੇ, ਧੋਤੀ ਬੰਨ੍ਹ ਕੇ ਜਿਹੜਾ ਉਹ ਫਿਰ ਅੱਧ ਨੰਗਾ ਜਿਹੜਾ ਉਹ ਉਹਨਾਂ ਦਾ ਮਹਾਤਮਾ ਬਣਿਆ। ਹੁਣ ਬੇਸ਼ੱਕ ਇੱਕ ਵੱਖਰੀ ਕਹਾਣੀ ਹੈ ਕਿ ਉਸ ਦਾ ਜਿਹੜਾ, ਜਿਸ ਨੂੰ ਉੱਥੇ ਜਦੋਂ ਅਸੀਂ ਪੜ੍ਹਦੇ ਰਹੇ ਹੀ ਸੀ ਕਿ ਜੀ ਨਸਲਵਾਦ ਦੇ ਖਿਲਾਫ ਗਾਂਧੀ ਨੇ ਸਾਊਥ ਅਫਰੀਕਾ 'ਚ ਸਟਰਗਲ ਕੀਤੀ, ਪਰ ਜਦੋਂ ਅਸੀਂ ਥੋੜ੍ਹਾ ਜਿਹਾ ਆਪਣੇ ਲੈਵਲ ਦੇ ਉੱਤੇ ਉਸ ਨੂੰ ਘੋਖਿਆ, ਹੁਣ ਤਾਂ ਇਹ ਸਾਹਮਣੇ ਹੈ ਕਿ ਭਾਈ ਗਾਂਧੀ ਤਾਂ ਮੰਨਦਾ ਸੀ ਨਸਲ, ਉਹ ਤਾਂ ਜ਼ਾਤ ਪਾਤ ਨੂੰ ਮੰਨਦਾ ਸੀ। ਗਾਂਧੀ ਦੇ ਜਿੰਨੇ ਵਰਕਸ ਨੇ, ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ, ਜਿਹੜੀ ਭਾਰਤ ਦੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਛਾਪੇ ਹੋਏ ਨੇ, ਉਹਨੇ ਤੁਸੀਂ ਇੱਕ ਵੀ ਲਾਈਨ ਐਸੀ ਨਹੀਂ ਕੱਢ ਸਕਦੇ ਜਿਹਦੇ 'ਚ ਕਿ ਉਹਨੇ ਕਿਹਾ ਹੋਏ ਕਿ ਕਾਸਟ ਸਿਸਟਮ ਗਲਤ ਹੈ, ਨਹੀਂ ਹੋਣਾ ਚਾਹੀਦਾ। ਡਾਕਟਰ BR ਅੰਬੇਦਕਰ, ਜਿਨ੍ਹਾਂ ਨੂੰ ਬਾਬਾ ਸਾਹਿਬ ਕਰਕੇ ਰਿਸਪੈਕਟ 'ਚ ਕਿਹਾ ਜਾਂਦਾ, ਉਹ ਬਿਲਕੁਲ ਠੀਕ ਸੀ। ਉਹਨਾਂ ਨੇ ਜਿਵੇਂ ਗਾਂਧੀ ਨੂੰ ਹਿਪੋਕਰਾਈਟ, ਪਖੰਡੀ ਔਰ ਸਿਰੇ ਦਾ ਕਾਸਟਿਸਟ ਕਿਹਾ, ਕਿ ਔਰ ਇਹ ਬਿਲਕੁਲ ਠੀਕ ਹੈ ਕਿ ਬਈ ਇਹ ਗਾਂਧੀ ਤਾਂ ਉਹਨੂੰ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਜਦੋਂ ਅਸੀਂ ਬ੍ਰਾਹਮਣਵਾਦ ਜਾਂ ਅੱਜ ਹਿੰਦੂਤਵਾ ਕਹਿੰਦੇ ਹਾਂ
ਇਹਨਾਂ ਦੀਆਂ 4 ਪੌੜੀਆਂ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦ, ਇਹੀ ਇਹਨਾਂ ਦਾ ਮਜ਼ਹਬ ਹੈ। ਜੀ ਜੇ ਤੁਸੀਂ ਕਾਸਟ ਸਿਸਟਮ ਤੋੜ ਦਿੰਦੇ ਹੋ ਜਾਂ ਕਾਸਟ ਸਿਸਟਮ ਨੂੰ ਨਕਾਰ ਦਿੰਦੇ ਹੋ ਤਾਂ ਤੁਸੀਂ ਹਿੰਦੂ ਰਹਿੰਦੇ ਹੀ ਨਹੀਂ। ਸੋ ਇਹਦੇ ਲਈ ਬ੍ਰਾਹਮਣ ਨੇ ਬ੍ਰਾਹਮਣ ਹੀ ਰਹਿਣਾ ਹੈ, ਕਸ਼ਤਰੀ ਨੂੰ ਇਹਨੇ ਕਸ਼ਤਰੀ ਰਹਿਣਾ ਹੈ, ਵੈਸ਼ ਨੇ ਵੈਸ਼ ਰਹਿਣਾ, ਸ਼ੂਦਰ ਨੇ ਸ਼ੂਦਰ ਰਹਿਣਾ। ਹੁਣ ਗਾਂਧੀ ਦੀ ਸਾਰੀ ਜਿਹੜੀ ਆਈਡੀਓਲੋਜੀ ਸੀ ਕਿ ਜੀ ਸ਼ੂਦਰਾਂ ਦੇ ਨਾਲ ਚੰਗਾ ਸਲੂਕ ਕੀਤਾ ਜਾਏ, ਜੋ ਮੰਨੂ ਨੇ ਕਿਹਾ ਉਹਨਾਂ ਨੂੰ ਤੁਸੀਂ ਜਿਹੜਾ ਚੰਗਾ, ਇਹ ਨਹੀਂ ਕਿ ਭਾਈ ਸ਼ੂਦਰ ਜਿਹੜਾ ਉਹ ਪੜ੍ਹਨ ਲੱਗ ਜਾਏ, ਉਹ ਬ੍ਰਾਹਮਣ ਬਣ ਜਾਏ ਔਰ ਉਹ ਜ਼ਾਤ ਪਾਤ, ਨਾ ਨਾ ਨਾ, ਇਹ ਤਾਂ ਉਸ ਨੂੰ ਤਾਂ ਗਾਂਧੀ ਕਹਿੰਦਾ ਸੀ ਕਿ ਸਾਡੀ ਸੱਭਿਆਚਾਰ ਹੀ ਤਾਂ ਬਚਿਆ ਹੋਇਆ ਹੈ ਕਿਉਂਕਿ ਅਸੀਂ ਇਹ ਜ਼ਾਤ ਪਾਤ ਦਾ ਜਿਹੜਾ ਫਰੇਮ ਹੈ ਇਹਨੇ ਸਾਨੂੰ ਕੋਲੈਪਸ ਨਹੀਂ ਹੋਣ ਦਿੱਤਾ, ਔਰ ਉਹ ਹਮੇਸ਼ਾ ਸਪੋਰਟਰ ਰਿਹਾ। ਇਵੇਂ ਹੀ ਸਾਊਥ ਅਫਰੀਕਾ ਦੇ ਵਿੱਚ ਜਿਹੜੀ ਉਹਦੀ ਸਟਰਗਲ ਸੀ, ਉਹ ਇਹ ਨਹੀਂ ਸੀ ਕਿ ਵੀ ਇੱਥੇ ਇੱਕ ਕਾਨੂੰਨ ਹੋਏ, ਸੈਟ ਆਫ ਲਾਜ਼ ਹੋਏ ਜਿਹੜਾ ਗੋਰਿਆਂ ਕਾਲਿਆਂ ਪੀਲਿਆਂ ਹਰਿਆਂ ਸਾਰਿਆਂ ਤੇ ਲਾਗੂ ਹੋਏ। ਉਹਨੇ ਕਿਹਾ ਨਹੀਂ, ਤੁਸੀਂ ਸਾਨੂੰ ਇੰਡੀਅਨਸ ਨੂੰ, ਜ਼ਾਹਰ ਹੈ ਜਦੋਂ ਇੰਡੀਅਨਸ ਕਹਿੰਦਾ ਸੀ ਜ਼ਿਆਦਾ ਗੁਜਰਾਤੀ ਸਿੰਧੀ ਨੇ, ਤੁਸੀਂ ਸਾਡੇ ਤੇ ਉਹ ਲਾ ਥੋਪੇ ਹੋਏ ਨੇ ਜਿਹੜੇ ਕਾਲਿਆਂ ਦੇ ਉੱਤੇ ਨੇ। ਕਾਲੇ ਤਾਂ ਜਿਹੜੇ ਨੇ ਉਹ ਉਹਨਾਂ ਦੇ ਲਈ ਉਹਨੇ ਲਫ਼ਜ਼ ਵੀ ਜਿਹੜਾ ਹੈ ਉਹ ਤਾਂ ਜਾਲ ਨੇ, ਉਹਨੇ ਕਿਹਾ ਅਨਸਿਵਲਾਈਜ਼ਡ ਨੇ। ਅਸੀਂ ਸਿਵਲਾਈਜ਼ਡ ਲੋਕ ਹੈ, ਤੁਸੀਂ ਸਾਨੂੰ ਭਾਵੇਂ ਗੋਰੇ ਨਹੀਂ ਵੀ ਦੇ ਵਾਲੇ ਕਾਨੂੰਨ ਨਾ ਵੀ ਦਿਓ, ਸਾਡੀ ਸੈਪਰੇਟ ਕੈਟਾਗਰੀ ਬਣਾਈ ਜਾਏ ਇੰਡੀਅਨਸ ਦੀ, ਔਰ ਸਾਨੂੰ ਕਾਲਿਆਂ ਵਾਲੇ ਕਾਨੂੰਨ ਸਾਡੇ ਤੇ ਲਾਗੂ ਨਾ ਕੀਤੇ ਜਾਣ। ਇਹ ਸਾਰੀ ਸਟਰਗਲ ਸੀ ਔਰ ਇਹਨੂੰ ਬਹੁਤ ਚੰਗੀ ਤਰ੍ਹਾਂ ਸਮਝ ਗਏ ਸਾਰੇ। ਇੱਕ ਸਟੇਜ ਸੀ ਕਿ ਅਮਰੀਕਾ 'ਚ, ਹਾਲਾਂ ਮੈਨੂੰ ਕਈ ਵਾਰੀ ਹੈਰਾਨੀ ਵੀ ਹੁੰਦੀ ਹੈ, ਮਾਰਟਨ ਲੂਥਰ ਕਿੰਗ ਬਹੁਤ ਵੱਡਾ ਕਾਲਿਆਂ ਦਾ ਲੀਡਰ ਹੋਇਆ, ਡਾਕਟਰੇਟ ਵੀ ਉਹਨੇ ਕੀਤੀ ਹੋਈ ਸੀ। ਸਮਹਾਉ ਉਹਨੂੰ ਇਹ ਸੀ ਕਿ ਜੀ ਉਹ ਗਾਂਧੀ ਤੋਂ ਬੜਾ ਪ੍ਰਭਾਵਿਤ ਹੈ, ਔਰ ਕਿਉਂਕਿ ਹੁਣ ਇੱਥੇ ਜਿਹੜੇ ਅੱਗੋਂ ਉਹਨਾਂ ਦੇ ਪੈਰੋਕਾਰ ਬਣੇ, ਉਹਨਾਂ ਨੂੰ ਵੀ ਲੱਗਾ ਕਿ ਵੀ ਜੇ ਸਾਡਾ ਆਕਾ ਮਾਰਟਨ ਲੂਥਰ ਕਿੰਗ ਗਾਂਧੀ ਤੋਂ ਪ੍ਰਭਾਵਿਤ ਸੀ ਤੇ ਜ਼ਾਹਰ ਹੈ ਕਿ ਵੀ ਗਾਂਧੀ ਬਹੁਤ ਵੱਡਾ ਸੀ ਜਿਹੜਾ ਨਸਲਵਾਦ ਦੇ, ਔਰ ਉਹਨੇ ਇਹ ਠੀਕ ਹੈ ਕਿ ਜਿਹੜੀ ਟੈਕਟਿਕ ਹੈ ਸੱਤਿਆਗ੍ਰਹਿ ਜਾਂ ਜਿਸ ਨੂੰ ਅਸਹਿਯੋਗ ਅੰਦੋਲਨ ਗਾਂਧੀ ਨੇ ਸ਼ੁਰੂ ਕੀਤੇ ਨਾਨ ਕੋਆਪਰੇਸ਼ਨ, ਉਹ ਵੀ ਉਹਦੇ ਥਾਟ ਨਹੀਂ ਸੀ। ਬਾਬਾ ਰਾਮ ਸਿੰਘ ਨਾਮਧਾਰੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ 1850s ਦੇ ਵਿੱਚ ਕਾਲ ਦਿੱਤੀ ਕਿ ਭਾਈ ਰਹਿਣ ਨਾ ਦੇਵੋ ਹਿੰਸ ਰਾਜ ਫਰੰਗੀ ਦਾ, ਪਰ ਪਹਿਲਾਂ ਉਹਨਾਂ ਦਾ ਵੈਪਨ ਇਹੀ ਸੀ ਕਿ ਇਹਨਾਂ ਦੀਆਂ ਗੱਡੀਆਂ ਦਾ ਬਾਈਕਾਟ, ਇਹਨਾਂ ਦੇ ਪੋਸਟ ਆਫਿਸ ਦਾ ਬਾਈਕਾਟ, ਇਹਨਾਂ ਦੀ ਹਰ ਚੀਜ਼ ਦਾ ਬਾਈਕਾਟ, ਖੱਦਰ ਦੇ ਕੱਪੜੇ ਪਾਓ, ਇਹਨਾਂ ਦੀਆਂ ਮਿਲਾਂ ਦਾ ਬਾਈਕਾਟ। ਇਵੇਂ ਹੀ ਹੋ ਸਕਦਾ ਕਿ ਖਰੀਦੋ ਹੀ ਨਾ, ਤੁਸੀਂ ਆਪਣੇ ਘਰਾਂ ਦੇ ਜਿਹੜੇ ਉਣੇ ਹੋਏ ਨੇ ਖੇਸ ਔਰ ਕੱਪੜੇ ਉਹ ਲਓ, ਔਰ ਉਹ ਕਾਫੀ ਕਾਮਯਾਬੀ ਨਾਲ। ਸੋ ਜੇ ਉੱਥੇ ਨਾਨ ਕੋਆਪਰੇਸ਼ਨ ਦਾ ਕੋਈ ਫਾਊਂਡਰ ਹੈ ਤਾਂ ਉਹ ਬਾਬਾ ਰਾਮ ਸਿੰਘ ਨਾਮਧਾਰੀ ਹੈ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਉਹਨਾਂ ਦੇ ਫਾਲੋਅਰਸ ਨੂੰ ਤੋਪਾਂ ਦੇ ਨਾਲ ਬੰਨ੍ਹ ਕੇ ਉਡਾਇਆ ਗਿਆ ਔਰ ਉਹਨਾਂ ਨੂੰ ਰੰਗੂਨ ਦੇ ਵਿੱਚ, ਜਿੱਥੇ ਕਿ ਪਹਿਲਾਂ ਬਹਾਦਰ ਸ਼ਾਹ ਜ਼ਫਰ ਨੂੰ ਭੇਜਿਆ ਗਿਆ ਸੀ ਜਲਾਵਤਨ ਕਰਕੇ, ਉਹਨਾਂ ਨੂੰ ਵੀ ਉੱਥੇ ਭੇਜਿਆ ਗਿਆ, ਉੱਥੇ ਹੀ ਉਹਨਾਂ ਦੀ ਜਿਹੜੀ ਹੈ ਉਹ ਮੌਤ ਹੁੰਦੀ ਹੈ। ਹੁਣ ਇਹਦੇ ਬਾਵਜੂਦ ਜੇ ਇਹ ਵੀ ਮੰਨ ਲਿਆ ਜਾਏ ਕਿ ਭਾਈ ਚਲੋ ਇੱਕ ਟੈਕਨੀਕ ਹੈ ਜੀ ਪੀਸਫੁਲੀ, ਸ਼ਾਂਤਮਈ, ਹੁਣ ਸ਼ਾਂਤਮਈ ਤਾਂ ਇੱਕ ਵੱਖਰੀ ਗੱਲ ਹੈ ਵੀ ਉਹ ਇਫੈਕਟ ਕਿਹਨੇ ਕੀਤਾ ਹੈ ਸਾਰੇ ਨੂੰ, ਲੇਕਿਨ ਗੱਲ ਅਸੀਂ ਜਿਸ ਕੰਟੈਕਸਟ ਕਰ ਰਹੇ ਹਾਂ ਕਿ ਵੀ ਸਿਰੇ ਦਾ ਫਰੋਡੀਆ ਗਾਂਧੀ ਜਿਹੜਾ ਨਸਲਵਾਦ ਵਰਸਟ ਫਾਰਮ ਹੈ ਦੀ, ਜੇ ਨਸਲਵਾਦ ਦੀ ਦੇਖਣੀ ਹੋਈ ਤਾਂ ਉਹ ਕਾਸਟ ਸਿਸਟਮ ਹੈ। ਕਾਸਟ ਸਿਸਟਮ ਯਕੀਨ ਰੱਖਦਾ ਹੈ, ਸਾਊਥ ਅਫਰੀਕਾ 'ਚ ਰਹਿੰਦੇ ਆ ਉਹ ਨਸਲਵਾਦ ਯਕੀਨ ਰੱਖਦਾ ਹੈ। ਪਰ ਹੁਣ ਅਚਾਨਕ ਗਾਂਧੀ ਕਿੱਥੋਂ ਆ ਗਿਆ, ਅਸੀਂ ਅੱਜ ਉਹਨੂੰ ਕਿੱਥੋਂ ਲੈ ਆਂਦਾ ਵਿੱਚ, ਕਿਉਂਕਿ ਦੋਨੋਂ ਖਬਰਾਂ ਜਿਹੜੀਆਂ ਜੋਹਨਸਬਰਗ ਸਾਊਥ ਅਫਰੀਕਾ ਦੀ ਡੇਟ ਲਾਈਨ ਨਾਲ ਲੱਗੀਆਂ ਹੋਈਆਂ ਨੇ। ਪਹਿਲਾਂ ਜ਼ਿਕਰ ਕਰਾਂ, ਮਹਾਤਮਾ ਗਾਂਧੀ's train ejection commemorated in South Africa. Various speakers from across the world discussed the relevance of messages of India's father of nation. ਕਿ ਜੀ ਅੱਜ ਉਸ ਦਿਨ ਨੂੰ ਸੈਲੀਬ੍ਰੇਟ ਕੀਤਾ ਗਿਆ 1893 ਚ, ਜਦੋਂ ਗਾਂਧੀ ਨੂੰ ਟ੍ਰੇਨ ਚੋਂ ਬਾਹਰ ਸੁੱਟ ਦਿੱਤਾ ਸੀ ਉਹਦਾ ਸਮਾਨ ਔਰ ਕਿਹਾ ਸੀ ਕਿ ਵੀ ਤੂੰ ਫਸਟ ਕਲਾਸ ਸਫ਼ਰ ਨਹੀਂ ਕਰ ਸਕਦਾ। ਇਹ ਉਹਨਾਂ ਨੇ ਕਿਹਾ ਜੀ ਜੂਨ 7 1893 ਨੂੰ ਹੋਇਆ ਸੀ ਔਰ ਇਸ ਗੱਲ ਨੇ ਗਾਂਧੀ ਦੇ ਦਿਮਾਗ ਤੇ ਬੜਾ ਅਸਰ ਪਾਇਆ ਔਰ ਉਹਨੇ ਜਿਹੜਾ ਫਿਰ ਸੱਤਿਆਗ੍ਰਹਿ ਨਾਨ ਵਾਇਲੈਂਟ ਸਟਰਗਲ ਦੇ ਬੀਜ ਉਹਦੇ ਦਿਮਾਗ 'ਚ ਬੀਜੇ ਗਏ ਉਸੇ ਹੀ 7 ਜੂਨ 1893 ਦੀ ਰਾਤ ਨੂੰ। ਔਰ ਇਹ ਜਿਹੜਾ ਉਹਨੇ ਫਿਰ 21 ਸਾਲ ਜਿਹੜਾ ਸਾਊਥ ਅਫਰੀਕਾ 'ਚ ਰਹਿ ਕੇ ਉਹਨੇ ਆਪਣੇ ਫਿਲਾਸਫੀ ਸ਼ੇਪ ਕੀਤੀ ਨਾਨ ਵਾਇਲੈਂਸ ਦੀ, ਔਰ ਉਸ ਸਾਰੇ ਦੇ ਥੱਲੇ ਉਹਨਾਂ ਨੇ ਜਿਹੜਾ ਇਹ ਸਾਰੇ ਨੂੰ ਅੱਗੇ ਤੋਰਿਆ। ਚਲੋ ਹੁਣ ਇਹ ਖਬਰ ਤਾਂ ਉਸ ਹਵਾਲੇ ਨਾਲ ਹੈ ਕਿ ਜੀ ਉਹਨਾਂ ਜਿਹੜਾ 1893 ਨੂੰ ਕਮੈਮੋਰੇਟ ਕਰ ਰਹੇ ਨੇ, ਪਰ ਦੂਜੀ ਖਬਰ ਨੇ ਇਹ ਵੀ ਦੱਸ ਦਿੱਤਾ ਕਿ ਭਾਈ ਜਿਹਨੂੰ ਕਹਿੰਦੇ ਨੇ ਚੈਰਿਟੀ ਬਿਗਨਸ ਐਟ ਹੋਮ, ਗਾਂਧੀ ਦਾ ਤਾਂ ਜੋ ਫਰਾਡ ਸਾਹਮਣੇ ਆ ਹੀ ਗਿਆ ਪੋਲੀਟੀਕਲੀ, ਔਰ
ਲਾਰਡ ਵਾਵਲ ਜਿਹਨੇ ਆਪਣੇ ਮੈਮੋਇਰਸ ਲਿਖੇ ਨੇ ਔਰ ਉਹਦੇ 'ਚ ਉਹਨੇ ਕਿਹਾ ਕਿ ਆਈ ਡੋਂਟ ਨੋ ਵਾਈ ਪੀਪਲ ਕਾਲ ਹਿਮ ਮਹਾਤਮਾ, ਹੀ ਇਜ਼ ਅ ਸ਼ਰੂਡ ਪੋਲੀਟੀਸ਼ੀਅਨ। ਇਹ ਲਾਰਡ ਵਾਵਲ ਵਾਇਸਰਾਏ ਸੀ ਤੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦਾ ਗਾਂਧੀ ਦੇ ਉੱਤੇ ਇਹ ਕਹਿਣਾ ਹੈ ਕਿ ਵੈਨਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ, ਕਿ ਕਪਟੀ ਆਦਮੀ ਦਿਲ 'ਚ ਧੋਖਾ ਛੁਪਾ ਕੇ ਆਇਆ ਹੈ, ਧੋਖਾ ਦੇਣ ਆਇਆ। ਪਰ ਇਧਰ ਇਹ ਸੈਲੀਬ੍ਰੇਸ਼ਨ ਹੋ ਰਹੀ ਹੈ ਔਰ ਦੂਸਰੀ ਖਬਰ ਇਹ ਫਿਰ ਇਹੀ ਹੁੰਦਾ ਹੈ ਕਿ ਵੀ ਫਰੋਡੀਆ ਦੇ ਅੱਗੋਂ ਕੀ ਜੰਮਦੇ ਨੇ। Mahatma Gandhi's great granddaughter jailed for 7 years in South Africa for rupees 3.3 crore fraud। और ये भी जॉन्सबर्ग दी, ये भी जून 8 दी डेट लाइन, ये भी और ये 56-year-old great granddaughter of Mahatma Gandhi who was an accused in a 6 million rand fraud and forgery case had been sentenced to 7 years in jail ਬਾਈ ਡਰਬਨ ਕੋਰਟ। ਇਹ ਸਾਊਥ ਅਫਰੀਕਾ ਦੇ ਸ਼ਹਿਰ ਹੈ ਡਰਬਨ। ਉਹਦੀ ਅਦਾਲਤ ਨੇ ਉਸ ਦੀ ਪੜਪੋਤੀ ਨੂੰ, ਜਿਹੜਾ ਗਾਂਧੀ ਦੀ 56 ਸਾਲਾ ਆਸ਼ੀਸ਼ ਲਤਾ ਰੈਮ ਗੋਬਿਨ ਉਹਦਾ ਨਾਂ ਹੈ, ਉਹਨੂੰ ਸਜ਼ਾ ਦਿੱਤੀ ਹੈ। ਔਰ ਮੈਂ ਜਦੋਂ ਇਹ ਉਹਦੇ ਫਰਾਡ ਦੀ ਕਹਾਣੀ ਦੇਖੀ ਮੈਂ ਕਿਹਾ ਕਮਾਲ ਹੈ, ਐਵੇਂ ਨਹੀਂ ਇਹ ਫਰਾਡੀਆਂ ਦੇ ਅੱਗੋਂ ਫਰਾਡੀ ਜੰਮੇ ਹੋਏ ਨੇ, ਉਹ ਅਮਿਤ ਸ਼ਾਹ ਹੋਏ, ਮੋਦੀ ਹੋਏ, ਕਿਵੇਂ ਲੁੱਟ ਕੇ ਲਿਜਾ ਰਹੇ ਨੇ ਔਰ ਕਿਵੇਂ ਜਿਹੜੇ ਇਹਨਾਂ ਦੇ ਆਪਰੇਸ਼ਨ ਜਿਹੜੇ ਬਾਹਰ ਵੀ ਉਹ ਵਿਜੇ ਮਲਾਇਆ ਦੌੜਿਆ। ਹੁਣ ਚੌਕਸੀ ਜਿਹਨੂੰ ਐਂਟੀਗੁਆ ਤੋਂ ਕਿਡਨੈਪ ਕਰਕੇ ਡੋਮਿਨਿਕਨ ਰਿਪਬਲਿਕਨ ਗਏ, ਕਿਵੇਂ ਰਾਹ ਨੇ ਆਪਰੇਸ਼ਨ ਕੀਤਾ। ਇੱਕ ਲੇਡੀ ਵੀਵਨ ਕੀਤੀ ਜਿਹੜੀ ਰਾਹ ਦੀ ਆਪਰੇਟਿਵ ਸੀ, ਉਹਨੂੰ ਉਹਨਾਂ ਨੇ ਜਿੱਥੇ ਉਹ ਚੌਕਸੀ ਰਹਿੰਦਾ ਸੀ ਉਹਦੇ ਘਰ ਦੇ ਸਾਹਮਣੇ ਆ ਕੇ ਉਹ ਰਹਿਣ ਲੱਗ ਗਈ। ਹਾਲਾਂਕਿ ਉਹਦੀ ਆਪਣੀ ਫੈਮਿਲੀ ਵਾਈਫ ਨਾਲ ਸੀ, ਉਹਦੇ ਨਾਲ ਉਹਦਾ ਯਰਾਨਾ ਹੋ ਗਿਆ। ਉਹਨੂੰ ਉੱਥੇ ਸੱਦ ਕੇ ਉਹਨੇ ਅੱਗੋਂ 6 ਗੁੰਡੇ ਆਪਣੇ ਰੱਖੇ ਸੀ ਜਿਹੜੇ ਮਰਸਨਰੀ ਸੱਦੇ ਹੋਏ ਸੀ, ਉਹਨਾਂ ਰਾਹੀਂ ਉਹਨੂੰ ਚੁਕਾ ਕੇ, ਕਿਉਂਕਿ ਉਹਨੇ ਐਂਟੀਗੁਆ ਦੀ ਜਿਹੜੀ ਹੈ ਉਹ ਸਿਟੀਜ਼ਨਸ਼ਿਪ ਲੈ ਲਈ ਹੋਈ ਸੀ ਚੌਕਸੀ ਨੇ, ਉਹਨੂੰ ਲੈ ਗਏ ਉੱਥੇ ਡੋਮਿਨਿਕਨ ਰਿਪਬਲਿਕ ਬਾਈ ਬੋਟ। ਐਂਡ ਦੂਜਾ ਹੁਣ ਅਦਾਲਤਾਂ 'ਚ ਉੱਥੇ ਚੱਲ ਰਿਹਾ ਹੈ ਕਿ ਵੀ ਉਹ ਇੰਡੀਆ ਦੀ ਟੀਮ ਆ ਕੇ ਬੈਠੀ ਹੋਈ। ਸੋ ਮਤਲਬ ਮੈਂ ਇਹ ਕਹਿ ਰਿਹਾ ਵੀ ਇਹ ਕਿਸ ਲੈਵਲ ਦੇ ਇਹਨੂੰ ਇਹ ਕਰਦੇ ਨੇ ਇਸ ਕਿਸਮ ਦੇ ਕੰਮ। ਇਹ ਸਾਰਾ ਗੁਜਰਾਤੀਆਂ ਦਾ ਮਾਈਂਡ ਸੈਟ ਹੈ। ਪਰ ਇਹ ਜਿਹੜੀ ਸਾਰੀ ਕਹਾਣੀ ਹੈ ਕਿ ਬਈ ਇਹ ਈਵਨ ਇਹਦੀ ਮਾਂ ਵੀ ਜਿਹੜੀ ਹੈ ਇਲਾ ਗਾਂਧੀ, ਉਹ ਇੱਕ ਸੋਸ਼ਲ ਐਕਟਿਵਿਸਟ ਹੈ ਔਰ ਉਹਨਾਂ ਨੇ ਫਰਾਡ ਕੀਤਾ ਕਿ ਵੀ ਇੱਕ ਵਪਾਰ ਦੀ ਜਿਹੜਾ ਕਿ ਜੀ ਅਸੀਂ ਬੇਲਸ ਆਫ ਕਲੋਥਸ ਮੰਗਵਾਏ ਨੇ, ਉਹਦੀ ਡਿਲੀਵਰੀ ਨਹੀਂ ਹੈ ਕਿਸੇ ਹੋਰ ਤੋਂ। ਇਹ ਜਿਹੜਾ ਟਰਾਇਲ ਹੈ ਇਹ 2015 ਦਾ ਕੇਸ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉਹਨੇ ਫੋਰਜਡ ਡਾਕੂਮੈਂਟ ਦਿੱਤੇ ਟੂ ਕਨਵਿੰਸ potential investors that 3 containers of linen were being shipped in from India। ਇਨਵੈਸਟਰਸ ਤੋਂ ਪੈਸੇ ਲਵਾ ਲੈ ਲੈ ਉਹਨਾਂ ਨੂੰ ਝੂਠਾ ਦਿਖਾ ਦਿੱਤਾ ਔਰ ਐਕਚੁਅਲੀ ਨਾ ਕੋਈ ਬੇਲਸ ਆਈਆਂ ਸੀ, ਨਾ ਕੋਈ ਕਾਰੋਬਾਰ ਸੀ ਔਰ 3.3 ਕਰੋੜ ਆਲਮੋਸਟ 3.5 ਕਰੋੜ ਦਾ ਚੂਨਾ ਜਿਹੜਾ ਹੈ ਉਹਨਾਂ ਨੂੰ ਲਾਇਆ ਔਰ ਉਹਦੇ 'ਚ ਜਿਹੜੀ ਹੈ ਉਹਨਾਂ ਨੇ ਕਰ ਦਿੱਤਾ ਫਾਈਨੈਂਸ ਔਰ ਬਾਅਦ 'ਚੋਂ ਉਹਨੂੰ ਅਦਾਲਤ 'ਚ ਲੈ ਗਏ ਔਰ ਅਦਾਲਤ ਨੇ ਫਾਈਂਡ ਕੀਤਾ ਕਿ ਭਾਈ ਇਹ ਜਿਹੜਾ ਇਹ ਤਾਂ ਬਹੁਤ ਵੱਡਾ ਫਰਾਡ ਕੀਤਾ ਉਹਨੇ ਔਰ ਉਸ ਦੇ ਉੱਤੇ 7 ਸਾਲ ਦੀ ਸਜ਼ਾ ਦਿੱਤੀ ਹੈ। ਸੋ ਹੁਣ ਇਹ ਤਾਂ ਮੈਂ ਨਹੀਂ ਕਹਿਣਾ ਕਿ ਜਿਹੋ ਜੀ ਕੋਕੋ ਜੇ ਕੋਕੋ ਦੇ ਨਿਆਣੇ ਉਹਨੇ ਪੋਲੀਟੀਕਲ ਫਰਾਡ ਕੀਤਾ, ਪੜਦਾਦੇ ਨੇ ਤੇ ਅੱਗੋਂ ਫਿਰ ਪੜਪੋਤੀ ਨੇ ਜਿਹੜਾ ਉਹ ਹੋਰ 4 ਕਦਮ ਅੱਗੇ ਜਾ ਕੇ ਉਹਨੇ ਦੂਜਿਆਂ ਨੂੰ ਜਿਹੜਾ ਉਹ 3.3 ਕਰੋੜ ਦਾ ਚੂਨਾ ਲਾਇਆ। ਸੋ ਇਹ ਅੱਜ ਦੀ ਸਾਊਥ ਅਫਰੀਕਾ ਡੇਟ ਲਾਈਨ, 2 ਜੌਨਸਬਰਗ ਡੇਟ ਲਾਈਨ ਦੀਆਂ 2 ਪ੍ਰੋਮੀਨੈਂਟ ਖਬਰਾਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣੇ ਬ੍ਰੇਕ ਵਿਊਅਰਸ ਦੱਸਣਾ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।